ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਅਸੀਂ ਤੁਹਾਡਾ ਦਿਲੀ ਇਸਤਕਬਾਲ ਕਰਦੇ ਹਾਂ। ਮੈਂ ਹਾਂ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ, ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਦ, ਅਤੁੱਟ ਲੰਗਰ, ਸਿਮਰਨੀ ਕੀਰਤਨ ਕਦੇ ਰੁਕਿਆ ਵੀ ਸੀ, ਕਦੇ ਮੁੱਖ ਵਾਕ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ। ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ 'ਚ ਨਹੀਂ ਵੱਜਦੀਆਂ, ਚੇਤਿਆਂ 'ਚ ਵੱਜਦੀਆਂ ਨੇ। ਕੁਝ ਧਮਾਕੇ ਜ਼ਿਹਨ 'ਚ ਹੁੰਦੇ ਨੇ, ਇਤਿਹਾਸ ਜ਼ਖਮੀ ਹੁੰਦਾ ਏ। ਇਹ ਸਭ ਮੈਨੂੰ ਸਿਰਫ ਜੂਨ 'ਚ ਹੀ ਯਾਦ ਨਹੀਂ ਆਉਂਦਾ, ਹਮੇਸ਼ਾ ਯਾਦ ਰਹਿੰਦਾ ਏ, ਜਿਹਨੂੰ ਤੁਸੀਂ ਭੁੱਲਣ ਨੂੰ ਆਖ ਦਿੰਦੇ ਹੋ। ਸਾਕਾ ਨੀਲਾ ਤਾਰਾ ਸਨ 1984, ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ। ਜੀ, ਗੱਲ ਇਹ ਹੈ ਕਿ ਅਫਸੋਸ ਇਸੇ ਗੱਲ ਦਾ ਹੈ ਕਿ ਜਿਨ੍ਹਾਂ ਨੇ ਇਹ ਜ਼ੁਲਮ ਕੀਤਾ ਉਹ ਹਾਲੇ ਵੀ ਉਹ ਦੋਸ਼ੀ ਨਹੀਂ ਗਰਦਾਨੇ ਗਏ ਜੀ, ਖੁੱਲੇ ਘੁੰਮ ਰਹੇ ਨੇ। ਦੇਖੋ, ਕੁਦਰਤ ਨੇ ਤਾਂ ਉਹਨਾਂ ਨੂੰ ਆਪਣੀ ਸਜ਼ਾ ਦਿੱਤੀ, ਠੀਕ, ਪਰਮਾਤਮਾ ਨੇ ਤਾਂ ਉਹਨਾਂ ਦਾ ਹਿਸਾਬ ਕਿਤਾਬ ਬਰਾਬਰ ਕੀਤਾ ਜੀ, ਪਰ ਹਾਕਮ ਸਾਡੇ ਲਈ ਕਾਨੂੰਨ ਹੋਰ, ਉਹਨਾਂ ਦੇ ਵਾਸਤੇ ਕਾਨੂੰਨ ਹੋਰ ਚਤਰਾਈਆਂ ਕਰਦੇ ਰਹੇ ਨੇ ਹਮੇਸ਼ਾ। ਔਰ ਇਸ ਘੱਲੂਘਾਰੇ ਦਾ ਜੀ ਬਹੁਤ ਲੋਕਾਂ ਦੇ ਉੱਪਰ ਅਸਰ ਪਿਆ, ਖਾਸ ਕਰਕੇ ਨੌਜਵਾਨ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਅਸੀਂ ਕਰ ਰਹੇ ਹਾਂ ਸਾਕਾ ਨੀਲਾ ਤਾਰਾ ਦੀ ਜੀ। ਦੇਖੋ, ਜੂਨ 1984 ਦੇ ਪਹਿਲੇ ਹਫ਼ਤੇ ਦੇ ਵਿੱਚ ਉਹ ਕਾਲੀ ਕਾਂਗ ਚੜ ਕੇ ਆਈ ਜੀ, ਕਿ ਜਿਹਨੇ ਸਾਡੇ ਗੌਰਵ, ਸਾਡੇ ਆਸਥਾ ਦੇ ਉਹ ਸਭ ਤੋਂ ਵੱਡੇ ਅਸਥਾਨ ਦੇ ਉੱਪਰ ਇੱਕ ਐਸਾ ਹਲੂਣਾ ਦਿੱਤਾ ਹੈ, ਇੱਕ ਇੰਨਾ ਨੁਕਸਾਨ ਕੀਤਾ ਹੈ। ਜਿੱਥੇ ਸਾਡੇ ਤਖਤ ਢਾਏ ਗਏ ਨੇ, ਉੱਥੇ ਸਾਡੇ ਮਨ ਦੇ ਕਿੰਗਰੇ ਵੀ ਭੋਰੇ ਨੇ। ਸਿੱਖ ਇਤਿਹਾਸ ਦੇ ਘੱਲੂਘਾਰੇ ਦੀ ਗੱਲ ਕਰੀਏ ਨਾ ਜੋਗੀ ਜੀ, ਤੈਨੂੰ ਤੀਜਾ ਘੱਲੂਘਾਰਾ ਕਿਹਾ ਜਾਂਦਾ ਹੈ, ਪਰ ਪਹਿਲੇ ਘੱਲੂਘਾਰਿਆਂ ਤੇ ਇਸ ਦੇ ਵਿੱਚ ਸਮੇਂ, ਸਥਾਨ, ਸਥਿਤੀ ਤੇ ਸਰਕਾਰ ਦਾ ਬੜਾ ਵੱਡਾ ਅੰਤਰ ਹੈ। ਬਿਲਕੁਲ ਜੀ, ਪਹਿਲੇ ਘੱਲੂਘਾਰਿਆਂ ਦਾ ਜ਼ਿਕਰ ਕਰੀਏ ਤਾਂ ਉਹ ਦੁਸ਼ਮਣਾਂ ਵੱਲੋਂ ਸ਼ੁਰੂ ਕੀਤੇ ਗਏ ਜੀ, ਪਰ ਇਹ ਆਜ਼ਾਦ ਭਾਰਤ ਵਿੱਚ ਆਪਣਿਆਂ ਵੱਲੋਂ ਕੀਤਾ ਗਿਆ, ਆਪਣਿਆਂ ਦੇ ਉੱਪਰ। ਔਰ ਸਭ ਤੋਂ ਕੀ ਕਹਿੰਦੇ ਮਾੜਾ ਜੀ, ਠੀਕ ਹੈ ਨਾ, ਇੱਕ ਵਿਵਹਾਰ ਕੀਤਾ ਗਿਆ ਮਾੜਾ, ਕਿ ਜਿੱਥੇ ਸਾਨੂੰ ਬੇਗਾਨੇਪਨ ਦਾ ਅਹਿਸਾਸ ਹੋਇਆ, ਠੀਕ ਹੈ, ਜਾਨੀ ਮਾਲੀ ਨੁਕਸਾਨ ਦੇ ਨਾਲ ਇਸ ਘੱਲੂਘਾਰੇ ਦੇ ਵਿੱਚ ਜੋ ਇਤਿਹਾਸਿਕ ਵਿਰਸੇ ਤੇ ਵਿਰਾਸਤ ਦਾ ਨੁਕਸਾਨ ਆਪਣਿਆਂ ਨੇ ਕੀਤਾ ਨਾ, ਉਹ ਪਹਿਲੇ ਘੱਲੂਘਾਰਿਆਂ ਨੂੰ ਵੀ। ਕਿਉਂ ਕਹਿੰਦੇ ਆ ਅਸੀਂ ਕਿ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ? ਕਿਉਂ ਕਹਿੰਦੇ ਆ ਕਿ ਬਾਲ ਮਨਾਂ ਦੇ ਉੱਪਰ, ਸਾਡੀ ਨੌਜਵਾਨ ਪੀੜ੍ਹੀ ਦੇ ਉੱਪਰ ਇਹਦਾ ਗਹਿਰਾ ਅਸਰ ਪਿਆ? ਜੋਗੀ ਜੀ, ਕੋਈ ਉਸ ਵੇਲੇ ਪੈਦਾ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਕੋਈ 1984 ਦੇ ਵਿੱਚ ਹੋਵੇ ਜਾਂ ਨਾ ਹੋਵੇ, ਬਹੁਤ ਚਿਰਾਂ ਬਾਅਦ ਹੀ ਕਿਉਂ ਨਾ ਇਸ ਧਰਤੀ ਦੇ ਕਿਸੇ ਨੇ ਜਨਮ ਲਿਆ ਹੋਵੇ, ਲੇਕਿਨ ਇਹਦੇ ਬਾਵਜੂਦ ਉਹਦੇ ਮਨ ਦੇ ਉੱਪਰ ਵੀ, ਇੱਕ ਬੱਚੇ ਦੇ ਮਨ ਦੇ ਉੱਪਰ ਵੀ ਇਹ ਗੱਲ ਜ਼ਰੂਰ ਆਉਂਦੀ ਹੈ, ਉਹਦੇ ਦਿਮਾਗ 'ਚ ਇਹ ਵਿਚਾਰ ਜ਼ਰੂਰ ਆਉਂਦਾ ਹੈ ਕਿ ਆਖਰ ਇਹ ਹੋਇਆ ਕਿਉਂ, ਇਹ ਹੈ ਕੀ ਹੈ। ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਚਾਹੁੰਦਾ ਜੀ। ਇਸ ਸਾਰੇ ਘੱਲੂਘਾਰੇ ਤੋਂ ਬਾਅਦ ਜੀ ਮੈਂ ਆਪਣੇ ਮਾਂ-ਬਾਪ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਗਿਆ ਜੀ। ਮਾਂ-ਬਾਪ ਉਂਗਲੀ ਲਾ ਕੇ ਮੈਨੂੰ ਦਰਬਾਰ ਸਾਹਿਬ ਲੈ ਕੇ ਗਏ ਤਾਂ ਬਹੁਤ ਦੂਰ ਤੱਕ ਬਾਂਸ ਲੱਗੇ ਹੋਏ ਆ ਜੀ, ਪੁਲਿਸ ਬੈਠੀ ਹੋਈ ਆ ਤੇ ਤਲਾਸ਼ੀ ਲੈ ਲੈ ਕੇ ਅੰਦਰ ਲੰਘਣ ਦਿੰਦੇ ਆ। ਮੇਰੇ ਦਿਲ ਵਿੱਚ ਖਾਕੀ ਵਰਦੀ ਦਾ ਡਰ ਸੀ ਉਸ ਵੇਲੇ, ਕਿਉਂਕਿ ਹੁਣ ਤਾਂ ਸਾਨੂੰ ਪਤਾ ਕਿ ਕਿਹੜੀ ਪੁਲਿਸ ਆ, ਕਿ ਪੈਰਾਮਿਲਟਰੀ ਫੋਰਸ ਹੈ ਜਾਂ ਕੀ ਹੈ, ਪਰ ਖਾਕੀ ਵਰਦੀ ਤੋਂ ਅਸੀਂ ਪੁਲਿਸ ਹੀ ਸਮਝਦੇ ਹੁੰਦੇ ਸੀ। ਪਰ ਇੰਨਾ ਪਤਾ ਸੀ ਕਿ ਉਹ ਪੰਜਾਬ ਦੀ ਪੁਲਿਸ ਨਹੀਂ ਹੈ, ਉਹ ਕੋਈ ਬਾਹਰਲੇ ਸੀਗੇ। ਉਹਨਾਂ ਦਾ ਖੌਫ, ਉਹਨਾਂ ਸੰਗੀਨਾਂ ਦਾ ਖੌਫ ਜੇ ਮੈਂ ਹੰਡਾਇਆ, ਭਾਵੇਂ ਥੋੜੀ ਦੇਰ ਲਈ, ਤਲਾਸ਼ੀ ਮੇਰੇ ਮਾਂ ਪਿਓ ਦੀ ਹੋਈ, ਤੇ ਪਰ ਸਾਨੂੰ ਇਸ ਗੱਲ ਦਾ ਰੰਝਿਆ ਕਿ ਸਾਡੇ ਆਪਣੇ ਗੁਰੂ ਘਰ ਦੇ ਵਿੱਚ ਜਾਣ ਦੇ ਲਈ ਜੇਕਰ ਸਾਡੀਆਂ ਤਲਾਸ਼ੀਆਂ ਹੋਣ ਤੇ ਉੱਥੇ ਜੋ ਕੁਝ ਪਹਿਲਾਂ ਜੋ ਕੁਝ ਵਾਪਰਿਆ,
ਜਿਨ੍ਹਾਂ ਨੇ ਦੇਖਿਆ ਹੈ, ਜਿਨ੍ਹਾਂ ਨੇ ਹੰਢਾਇਆ ਹੈ, ਉਹਨਾਂ ਦੇ ਮਨਾਂ ਤੇ ਕੀ ਬੀਤਦੀ ਹੋਊਗੀ। ਮੈਂ ਤੇ ਅਭਿਆਸ ਹੀ। ਤੁਸੀਂ ਆਪਣੀ ਗੱਲ ਕੀਤੀ ਜੋਗੀ ਜੀ, ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਹੜੇ ਨੌਜਵਾਨ ਸੀ, ਕਾਲਜਾਂ 'ਚ ਪੜ੍ਹਦੇ ਸੀ, ਜਿਨ੍ਹਾਂ ਨੂੰ ਫੜ ਕੇ ਜ਼ਬਰਦਸਤੀ ਥਾਣਿਆਂ 'ਚ ਬੰਦ ਕੀਤਾ ਗਿਆ, ਜਿਨ੍ਹਾਂ ਦੀਆਂ ਭੈਣਾਂ ਦੇ ਉੱਪਰ ਤਸ਼ੱਦਦ ਕੀਤੀ ਗਈ, ਮਾਵਾਂ ਦੇ ਉੱਪਰ ਤਸ਼ੱਦਦ ਕੀਤੀ ਗਈ, ਪਰਿਵਾਰਾਂ ਦੇ ਪਰਿਵਾਰ ਰੋਲ ਦਿੱਤੇ ਗਏ, ਜਿਨ੍ਹਾਂ ਨੂੰ ਸਿਰਫ ਇਸ ਕਰਕੇ ਕਿ ਉਹਨਾਂ ਦਾ ਕਸੂਰ ਇਹ ਸੀ ਕਿ ਉਹ ਸਿੱਖ ਧਰਮ ਨੂੰ ਬਿਲੋਂਗ ਕਰਦੇ ਸੀ, ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ। ਸੋ ਇਹਦੇ ਵਿੱਚ ਕੀ ਕਸੂਰ ਹੈ ਬੰਦਾ ਪੁੱਛੇ ਕਿ ਜੇ ਅਸੀਂ ਆਪਣੇ ਗੁਰੂ ਘਰ 'ਚ ਮੱਥਾ ਟੇਕਦੇ ਜਾਂ ਅਸੀਂ ਆਪਣੇ ਜਿਹੜੇ ਸਾਨੂੰ ਕਕਾਰ ਦਿੱਤੇ ਨੇ ਗੁਰੂ ਸਾਹਿਬਾਨ ਨੇ, ਸ੍ਰੀ ਸਾਹਿਬ ਦਿੱਤੀ ਹੈ, ਅਸੀਂ ਉਹਨੂੰ ਧਾਰਨ ਕਰਦੇ ਹਾਂ। ਦੇਖੋ ਉਸ ਸਮੇਂ ਦੇ ਦੌਰਾਨ ਜਿਹੜੀ ਕਾਲੀ ਹਨੇਰੀ ਵਗੀ ਹੈ ਨਾ ਜੀ, ਉਸ ਸਮੇਂ ਦੇ ਦੌਰਾਨ ਇਸ ਘੱਲੂ ਘਰ ਨੇ ਜਿੱਥੇ ਨੌਜਵਾਨਾਂ ਨੂੰ ਖਾਸ ਤੌਰ ਤੇ ਜਿਹੜਾ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜੀ ਕਿ ਇਹ ਸਾਡੇ ਨਾਲ ਕਿਉਂ ਵਾਪਰਿਆ, ਕਿਉਂ ਹੋਇਆ, ਸਾਡੇ ਤਖਤਾਂ ਦੇ ਉੱਪਰ ਫੌਜਾਂ ਕਿਉਂ ਚੜੀਆਂ ਜੀ, ਸਾਡੇ ਗੁਰੂ ਘਰਾਂ ਦੇ ਉੱਪਰ ਗੋਲੇ ਕਿਉਂ ਵਰਾਏ ਗਏ ਜੀ, ਸਾਡੇ ਗੁਰੂ ਘਰਾਂ ਦੀਆਂ ਕੰਧਾਂ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਜਿਹੜੇ ਸਾਨੂੰ ਚੀਖ ਕੇ ਕੀ ਕਹਿੰਦੇ ਨੇ ਜੀ। ਦੇਖੋ ਇਹ ਜਿਹੜਾ ਘੱਲੂ ਘਰ ਹੈ ਇਹਨੇ ਬਹੁਤ ਵੱਡੇ ਪੱਧਰ ਤੇ, ਦੇਖੋ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਅਸੀਂ ਬਹੁਤ ਅਰਦਾਸਾਂ ਕਰਦੇ ਹਾਂ ਕਿ ਸ਼ਹੀਦ ਸਿੰਘਾਂ ਸਿੰਘਣੀਆਂ ਦੀਆਂ, ਠੀਕ ਹੈ, ਉਹਨਾਂ ਦੀਆਂ ਕਮਾਈਆਂ ਜਿਹੜੀਆਂ ਬੇਅੰਤ ਆ, ਔਰ ਉਹਨਾਂ ਕਮਾਈਆਂ ਦਾ ਧਿਆਨ ਧਰ ਕੇ ਹੀ ਅਸੀਂ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਠੀਕ ਹੈ ਨਾ। ਔਰ ਜਿਹੜਾ ਉੱਥੇ ਜੋ ਕੁਝ ਹੋਇਆ, ਜੇ ਉੱਥੇ ਪਵਿੱਤਰ ਸਰੋਵਰ ਦਾ ਜਲ ਲਾਲ ਹੋ ਗਿਆ ਖੂਨ ਦੇ ਨਾਲ, ਜੇਕਰ ਉੱਥੇ ਚਿੱਟਾ ਸੰਗਮਰਮਰ ਜਿਹੜਾ ਉਹ ਖੂਨੀ ਫਰਸ਼ ਦੇ ਵਿੱਚ ਤਬਦੀਲ ਹੋ ਗਿਆ, ਇੱਕ ਚਿੱਕੜ ਦੇ ਵਿੱਚ ਤਬਦੀਲ ਹੋ ਗਿਆ, ਤੁਸੀਂ ਦੇਖੋ ਕਿ ਲਾਸ਼ਾਂ ਦੇ ਉੱਪਰ ਲਾਸ਼ਾਂ ਪਈਆਂ ਨੇ ਜੀ, ਕਿਸੇ ਦੀ ਕੋਈ ਮਾੜੀ ਮੋਟੀ ਬਾਂਹ ਹਿਲਦੀ ਹੈ, ਉੱਥੋਂ ਬੰਦੇ ਕਈ ਐਸੇ ਵੀ ਨੇ ਕਿ ਜਿਹੜੇ ਲਾਸ਼ਾਂ ਦੇ ਹੇਠੋਂ ਜ਼ਖਮੀ ਵੀ ਨਿਕਲੇ ਨੇ। ਇਹ ਜਿਹੜੀਆਂ ਚੀਜ਼ਾਂ ਨੇ ਇਹ ਬੇਚੈਨ ਕਿਉਂ ਨਾ ਕਰਨਗੀਆਂ। ਹਾਕਮਾਂ ਦੇ ਹਿੱਸੇ ਦੇ ਵਿੱਚ ਸਭ ਕੁਝ ਸੀ ਜੀ, ਸਰਕਾਰਾਂ ਉਹਨਾਂ ਦੇ ਹੱਥ ਦੇ ਵਿੱਚ ਸੀ, ਸੁਰੱਖਿਆ ਏਜੰਸੀਆਂ ਉਹਨਾਂ ਦੇ ਹੱਥ ਦੇ ਵਿੱਚ ਸੀ, ਜੋ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਆ ਉਹ ਉਹਨਾਂ ਦੇ ਹੱਥ ਦੇ ਵਿੱਚ ਸੀ, ਸਾਰਾ ਕੁਝ ਉਹਨਾਂ ਦੇ ਹੱਥ ਦੇ ਵਿੱਚ ਸੀ। ਜੋ ਕੁਝ ਉਹਨਾਂ ਨੇ ਸਾਡੇ ਬਾਰੇ ਕੁਫਰ ਤੋਲਣਾ ਸੀ ਉਹ ਤੋਲਿਆ, ਰੱਜ ਕੇ ਸਾਨੂੰ ਲੁੱਟਿਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਹੁਕਮਰਾਨ ਭੁੱਲ ਗਿਆ ਪਰ ਅਸੀਂ ਨਹੀਂ ਭੁੱਲ ਸਕਦੇ। ਹੁਕਮਰਾਨ ਇਹ ਵੀ ਭੁੱਲ ਜਾਂਦੇ ਨੇ ਕਿ ਸਿੱਖ ਜਾਨ ਤਾਂ ਦੇ ਸਕਦੇ ਨੇ ਪਰ ਆਪਣੇ ਧਾਰਮਿਕ ਅਸਥਾਨਾਂ ਦੀ ਬੇਹੁਰਮਤੀ ਨਹੀਂ ਸਾਰ ਸਕਦੇ ਜੀ। ਧਾਰਮਿਕ ਅਸਥਾਨਾਂ ਤੇ ਭਾਵੇਂ ਹਮਲਾ ਨਾਦਰ ਸ਼ਾਹ ਨੇ ਕੀਤਾ ਜਾਂ ਫਿਰ ਮੱਸੇ ਰੰਗੜ ਨੇ, ਉਹਨਾਂ ਨੂੰ ਵੀ ਆਪਣੀ ਕੀਤੀ ਦਾ ਫਲ ਭੁਗਤਣਾ ਪਿਆ ਤੇ ਭੁਗਤਣਾ ਇਹਨਾਂ ਨੂੰ ਵੀ ਪਿਆ। ਬਿਲਕੁਲ ਜੀ। ਔਰ ਗੱਲ ਕੀ ਹੈ ਕਿ ਧਾਰਮਿਕ ਅਸਥਾਨਾਂ ਨੂੰ ਗਿਰਾਉਣ ਦਾ ਜਿਹਨੇ ਵੀ ਯਤਨ ਕੀਤਾ ਜੀ ਉਹਦਾ ਕੁੱਲ ਨਾਸ਼ ਹੋਇਆ ਔਰ ਆਪ ਵੀ ਉਹ ਇੱਥੇ ਜਿਉਂਦਾ ਜਾਗਦਾ ਨਹੀਂ ਰਿਹਾ ਜੀ, ਠੀਕ ਹੈ ਨਾ। ਇਹ ਤੀਸਰੇ ਘੱਲੂ ਘਾਰੇ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਕਿ ਜਿਹੜਾ 1984 ਦੇ ਵਿੱਚ ਜੋ ਕੁਝ ਵਾਪਰਿਆ ਜੀ, ਨਵੰਬਰ ਦੀ ਗੱਲ, ਠੀਕ ਹੈ, ਨਵੰਬਰ ਦੀ ਅਸੀਂ ਗੱਲ ਕਰ ਲਈਏ, ਜੋ ਉੱਥੇ ਉਸ ਤੋਂ ਬਾਅਦ ਉਹਦੇ ਨਾਲ ਆਪਾਂ ਉਹਨੂੰ ਕਨੈਕਟ ਕਰਕੇ ਦੇਖਣਾ ਪੈਣਾ ਜੀ ਜੀ, ਕਿਉਂਕਿ ਮਾਮਾ ਨੇ ਆਪਣੇ ਪੁੱਤ ਜਿਵੇਂ ਕੁਗੜੀ ਚੂਜ਼ਿਆਂ ਨੂੰ ਆਪਣੇ ਪਰਾਂ ਦੇ ਹੇਠਾਂ ਲੁਕਾਉਂਦੀ ਹੈ ਨਾ, ਮਾਮਾ ਨੇ ਪੁੱਤਰ ਲੁਕਾਉਣ ਦੀ ਕੋਸ਼ਿਸ਼ ਕੀਤੀ ਜੀ, ਪਰ ਟੋਲ ਕੇ ਮਾਰਿਆ ਗਿਆ, ਕੋ ਕੇ ਮਾਰਿਆ ਗਿਆ, ਤਸੀਹੇ ਦੇ ਕੇ ਮਾਰਿਆ ਗਿਆ। ਤੁਸੀਂ ਇਹ ਹਿਸਾਬ ਲਾਓ ਕਿ ਇੰਨਾ ਤਸ਼ੱਦਦ ਕਿ ਅਸੀਂ ਦੱਸਾਂਗੇ ਤੁਹਾਡੇ ਰੌਂਗ। 1984 ਦਾ ਸਾਲ ਕਦੇ ਪਤਾ ਨਹੀਂ ਲੱਗਦਾ ਵੀ ਕਿਉਂ ਆਇਆ ਇਹ ਦਿਨ, ਕਿਉਂ ਆਇਆ ਜੂਨ ਤੇ ਕਿਉਂ ਆਇਆ ਨਵੰਬਰ। ਬਿਲਕੁਲ ਜੀ। ਔਰ ਦੇਖੋ ਉਹ ਜੋ ਉਸ ਚੀਜ਼ ਨੂੰ ਅਸੀਂ ਜੋੜ ਕੇ ਦੇਖਦੇ ਹਾਂ ਜਦੋਂ ਤਸ਼ੱਦਦ ਹੁੰਦਾ ਕਿਸੇ ਦੇ, ਔਰ ਦੇਖੋ ਜੇ ਤਸ਼ੱਦਦ ਗੋਰਿਆਂ ਨੇ ਕੀਤੀ ਹੁੰਦੀ ਜਰ ਲੈਂਦੇ, ਪਰ ਆਜ਼ਾਦ ਭਾਰਤ ਦੇ ਵਿੱਚ ਆਜ਼ਾਦ ਨਾਗਰਿਕਾਂ ਦੇ ਚਿੱਟੇ ਦਿਨ ਹਜ਼ਾਰਾਂ ਕਤਲ ਕਰਨੇ, ਉਹਨਾਂ ਦੀ ਗੱਲਾਂ ਦੇ ਵਿੱਚ ਟਾਇਰ ਪਾ ਕੇ ਸਾੜਨੇ ਜੀ। ਇੱਕ ਦੇਖੋ ਇੱਥੇ ਗੱਲ ਕਰਨੀ ਤਾਂ ਨਹੀਂ ਬਣਦੀ ਪਰ ਇਸਨੂੰ ਜੋੜਨਾ ਪੈਣਾ ਇਸ ਗੱਲ ਨੂੰ ਜੀ। ਕਹਿੰਦੇ ਨੇ ਕਿ ਲੈਲਾ ਮਜਨੂ ਦਾ ਆਪਸ ਦੇ ਵਿੱਚ ਪਿਆਰ ਬਹੁਤ ਸੀ, ਠੀਕ। ਮਜਨੂ ਦੇ ਉੱਪਰ ਹੁਕਮ ਹੋ ਗਿਆ ਕਿ ਇਹਨੂੰ ਪੱਥਰ ਮਾਰੇ ਜਾਣ ਜੀ। ਰਾਜੇ ਨੇ ਹੁਕਮ ਕਰ ਦਿੱਤਾ ਕਿ ਇਹਨੂੰ ਪੱਥਰ ਮਾਰੇ ਜਾਣ, ਮਾਰ ਦਿੱਤਾ ਜਾਵੇ ਜੀ ਜੀ। ਮਜਨੂ ਪੱਥਰ ਖਾ ਰਿਹਾ, ਮੁਸਕਰਾ ਰਿਹਾ, ਠੀਕ। ਉਹਨੂੰ ਕੋਈ ਰੰਜ ਨਹੀਂ, ਕੋਈ ਗਮ ਨਹੀਂ, ਕੋਈ ਦੁੱਖ ਨਹੀਂ। ਉਹ ਤੁਰਿਆ ਜਾਂਦਾ ਸਾਰੇ ਲੋਕ ਨੂੰ ਪੱਥਰ ਮਾਰੇ ਤੇ ਲੈਲਾ ਕੋਲ ਪਹੁੰਚਿਆ। ਲੈਲਾ ਨੂੰ ਕਿਸੇ ਨੇ ਕਿਹਾ ਕਿ ਤੂੰ ਵੀ ਪੱਥਰ ਮਾਰੇ ਨਾ ਜੀ, ਤੇ ਉਹ ਕਹਿੰਦੀ ਕਿ ਮੈਂ ਇਹਨੂੰ ਪੱਥਰ ਨਹੀਂ ਮਾਰ ਸਕਦੀ, ਮੈਂ ਇਹਨੂੰ
ਫੁੱਲ ਮਾਰ ਦਿੰਦੀ ਆ। ਜਦੋਂ ਉਹਨੇ ਫੁੱਲ ਮਾਰਿਆ ਤੇ ਮਜਨੂ ਰੋ ਪਿਆ ਜੀ। ਉਸ ਵੇਲੇ ਉਹ ਕਹਿੰਦਾ ਕਿ ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤੱਕ ਰੋਈ। ਤੇ ਸਾਨੂੰ ਸਾਡੇ ਆਪਣਿਆਂ ਨੇ ਜੀ, ਜਿੱਥੇ ਦੂਸਰੇ ਸਾਡੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਨੇ, ਅਸੀਂ ਕਦੇ ਵੀ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹੋਏ। ਸਾਨੂੰ ਗੋਰਿਆਂ ਦੀਆਂ ਗੁਲਾਮੀਆਂ, ਗੋਰਿਆਂ ਦੀਆਂ ਫਾਂਸੀਆਂ, ਗੋਰਿਆਂ ਦੀਆਂ ਗੋਲੀਆਂ, ਗੋਰਿਆਂ ਦੀਆਂ ਡਾਂਗਾਂ ਸਾਨੂੰ ਕਿਸੇ ਚਿੱਤੇ ਨਹੀਂ। ਪਰ ਜਿਹੜੇ ਇਹ ਆਪਣਿਆਂ ਨੇ ਸਾਨੂੰ ਜ਼ਖਮ ਦਿੱਤੇ ਨੇ, ਜਿਹਨੂੰ ਹਰ ਸਾਲ ਨਵਾਂ ਹਾਕਮ ਕੁਰਸੀ ਤੇ ਬੈਠ ਕੇ ਆਖ ਦਿੰਦਾ ਕਿ ਭੁੱਲ ਜਾਓ, ਇਹ ਸੱਜਣੋ ਭੁੱਲਣੇ ਨਹੀਂ ਤੁਹਾਡੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਰਮਨੀਕ ਕੌਰ ਜੀ, ਜਿਹੜੇ ਤਸ਼ੱਦਦ ਦੀ ਅਸੀਂ ਗੱਲ ਕਰਦੇ ਨਾ ਜੀ, ਤਸ਼ੱਦਦ ਬੇਇੰਤਹਾ ਹੋਇਆ ਜੀ। ਉੱਥੇ ਇੰਨਾ ਤਸ਼ੱਦਦ ਹੋਇਆ ਜੀ, ਗਰਮ ਕਰ ਕਰਕੇ ਸਰੀਏ ਅੱਖਾਂ ਦੇ ਵਿੱਚ ਪਾਏ ਗਏ, ਖੋਪੜੀਆਂ ਦੇ ਵਿੱਚ ਦੀ ਲੰਘਾ ਦਿੱਤੇ ਗਏ ਜੀ, ਪੈਰਾਂ ਦੀਆਂ ਤਲੀਆਂ ਦੇ ਵਿੱਚ ਦੀ ਲੰਘਾ ਦਿੱਤੇ ਗਏ। ਨੌਜਵਾਨ ਪੁੱਤਰਾਂ ਨੂੰ ਮਾਰ ਮੁਕਾ ਕੇ ਨਹਿਰਾਂ ਦੇ ਉੱਪਰ ਲੱਤਾਂ ਬੰਨ ਕੇ ਸੁੱਟ ਦਿੱਤਾ। ਉਹਨਾਂ ਦੇ ਉੱਪਰ ਕਿੰਨੇ ਗੋਲੀਆਂ ਦੇ ਨਿਸ਼ਾਨ ਗਿਣੇ ਨਹੀਂ ਗਏ। ਲਾਸ਼ਾਂ ਫਿਰ ਉਦਾਂ ਹੀ ਪਤਾ ਹੀ ਨਹੀਂ ਲੱਗਾ ਕਿੱਥੇ ਗਾਇਬ ਕਰ ਦਿੱਤੀਆਂ ਗਈਆਂ ਜੀ ਜੀ, ਠੀਕ ਹੈ ਨਾ। ਬਾਅਦ ਵਿੱਚ ਲੱਭਦੇ ਵੀ ਰਹੇ। ਗੱਲ ਇਹ ਹੈ ਕਿ ਏਡੇ ਵੱਡੇ ਪੱਧਰ ਤੇ ਆਖਰ ਸਾਡਾ ਕਸੂਰ ਕੀ ਸੀ? ਉਹ ਵੀ ਉਸ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਜ਼ੁਲਮ, ਉਸ ਪੰਜਾਬ ਦੇ ਉੱਪਰ ਉਹਦੀ ਹਿੱਕ ਤੇ ਕਿਹੋ ਜਿਹਾ ਜ਼ਖਮ ਦਿੱਤਾ ਗਿਆ, ਜਿਸ ਪੰਜਾਬ ਨੇ ਹਮੇਸ਼ਾ, ਭਾਵੇਂ ਉਹ ਆਜ਼ਾਦੀ ਹੋਵੇ, ਭਾਵੇਂ ਸਿਕੰਦਰ ਨਾਲ ਲੋਹਾ ਲੈਣਾ ਹੋਵੇ, ਹਰ ਵੇਲੇ ਆਪ ਅੱਗੇ ਖੜਾ ਹੋਇਆ। ਬਿਲਕੁਲ ਜੀ। ਔਰ ਸਭ ਤੋਂ ਵੱਡੀ ਗੱਲ ਕਿ ਇੱਥੇ ਪੰਜਾਬ ਤੇ ਹਨੇਰੀਆਂ ਹਟੀਆਂ ਨੇ ਜੀ, ਝੁਲਦੀਆਂ ਰਹੀਆਂ ਪੰਜਾਬ ਤੇ, ਖਾਸ ਕਰਕੇ ਸਿੱਖਾਂ ਤੇ ਜੀ। ਸਿੱਖ ਇਸ ਕਰਕੇ ਕਹਿ ਰਿਹਾ ਕਿਉਂਕਿ ਪਤਾ ਨਹੀਂ ਲੋਕਾਂ ਨੂੰ ਸਾਡੀ ਕੁਰਬਾਨੀ ਤੇ ਬਹੁਤ ਪਸੰਦ ਆਉਂਦੀ ਹੈ। ਅਸੀਂ ਫਾਂਸੀਆਂ ਤੇ ਝੂਲਦੇ ਤਾਂ ਬਹੁਤ ਚੰਗੇ ਲੱਗਦੇ ਆ ਜੀ। ਸਾਡੇ ਜਦੋਂ ਸਿਰਾਂ ਤੇ ਆਰੇ ਚੱਲਦੇ ਨੇ ਬਹੁਤ ਚੰਗੇ ਲੱਗਦੇ ਆ। ਜਦੋਂ ਸਾਡਾ ਚਾਂਦਨੀ ਚੌਕ ਦੇ ਵਿੱਚ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਤੇ ਲੋਕ ਚੰਗਾ ਸਮਝਦੇ ਨੇ, ਠੀਕ। ਪਰ ਜਦੋਂ ਕਿਤੇ ਅਸੀਂ ਆਪਣਾ ਹੱਕ ਮੰਗ ਲਈਏ ਨਾ, ਤਾਂ ਫਿਰ ਉਸ ਵੇਲੇ ਅਸੀਂ ਮਾੜੇ ਲੱਗਦੇ ਆ। ਉਸ ਵੇਲੇ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਦਿੱਤੇ ਜਾਂਦੇ ਨੇ। ਉਸ ਵੇਲੇ ਭੀੜਾਂ ਸਾਡੇ ਉੱਪਰ ਹਮਲੇ ਕਰਦੀਆਂ ਨੇ। ਸ਼ਾਸਕ ਪ੍ਰਸ਼ਾਸਕ ਸਭ ਇਕੱਠੇ ਹੋ ਜਾਂਦੇ ਨੇ, ਕੁੱਤੀ ਚੋਰਾਂ ਦੇ ਨਾਲ ਰਲ ਜਾਂਦੀ ਹੈ। ਤੇ ਸਾਡੇ ਨੌਜਵਾਨਾਂ ਨੇ ਜੋ ਕੁਝ ਦੇਖਿਆ ਜੀ, ਨੌਜਵਾਨਾਂ ਨੇ ਜੋ ਕੁਝ ਹੰਡਾਇਆ, ਕਿਉਂਕਿ ਨੌਜਵਾਨਾਂ ਦਾ ਦਿਲ ਜਿਹੜਾ ਭਾਵੁਕ ਹੁੰਦਾ ਹੈ, ਬਿਲਕੁਲ ਗਰਮਜੋਸ਼ੀ ਵੀ ਹੁੰਦੀ ਹੈ, ਲਹੂ ਗਰਮ ਹੁੰਦਾ ਹੈ। ਦੇਖੋ ਉਹ ਜਿਹੜੀ ਦੇਖਦੇ ਨੇ ਤਸਵੀਰ ਜੀ ਅਕਾਲ ਤਖਤ ਸਾਹਿਬ ਦੀ, ਢਹਿ ਢੇਰੀ ਹੋਇਆ, ਮਨਾਂ ਦੇ ਉੱਪਰ ਬਹੁਤ ਕੁਝ ਸੱਟ ਵੱਜਦੀ ਹੈ। ਜਦੋਂ ਹਜ਼ਾਰਾਂ ਯਤੀਮ ਹੋਏ ਬੱਚਿਆਂ ਨੂੰ ਦੇਖਦੇ, ਵਿਧਵਾਵਾਂ ਨੂੰ ਦੇਖਿਆ, ਬਦਨਸੀਬ ਮਾਪਿਆਂ ਨੂੰ ਦੇਖਿਆ, ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਹੋਏ ਜ਼ਖਮੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਦੇਖਿਆ, ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਲੱਗੇ ਗੋਲੀਆਂ ਦੇ ਨਿਸ਼ਾਨ ਦੇਖੇ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ, ਦਰਸ਼ਨੀ ਦਿਓੜੀ, ਸਿੱਖ ਰੈਫਰੈਂਸ ਲਾਇਬ੍ਰੇਰੀ, ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ, ਇਹਨਾਂ ਦੀ ਸੜੀ ਹੋਈ ਇਮਾਰਤ ਦੇਖੀ, ਤਾਂ ਕਿਵੇਂ ਨਾ ਹਿਰਦੇ ਜਿਹੜੇ ਆ, ਕਿਵੇਂ ਨਾ ਸਾਡੇ ਦਿਲ ਬਲੂੰਦਰੇ ਜਾਣ। ਬਿਲਕੁਲ ਜੀ, ਦਿਲ ਔਰ ਬਲੂੰਦਰੇ ਗਏ, ਸਾਡੀਆਂ ਭਾਵਨਾਵਾਂ ਨੂੰ ਸੱਟ ਲੱਗੀ। ਤੇ ਅਣਖੀ ਨੌਜਵਾਨ ਜਿਹੜੇ ਜੀ, ਉਹ ਉਸ ਰਾਹ ਤੇ ਤੁਰੇ ਕਿ ਜਿੱਥੇ ਉਹਨਾਂ ਨੂੰ ਇੰਜ ਲੱਗਦਾ ਸੀ ਕਿ ਹੁਣ ਇਹਨਾਂ ਜਰਵਾਣਿਆਂ ਦੇ ਸੰਗ ਦੇ ਵਿੱਚ ਹੱਥ ਪਾ ਕੇ ਨਾ ਕੁਛ ਆਪਣੇ ਹਿੱਸੇ ਦਾ ਖਿੱਚਣਾ ਪੈਣਾ ਜੀ ਜੀ। ਉਹਨਾਂ ਨੇ ਰਸਤਾ ਉਹ ਅਖਤਿਆਰ ਕੀਤਾ ਕਿ ਸਾਡੀ ਜੇਕਰ ਆਵਾਜ਼ ਨਹੀਂ ਨਾ ਸੁਣੀ ਜਾਂਦੀ, ਫਿਰ ਜਿਵੇਂ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਕਿ ਹੁਣ ਖੜਕੇ ਦੇ ਨਾਲ ਇਸ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜਿਸ ਵੇਲੇ ਭਗਤ ਸਿੰਘ ਨੇ ਸੋਚਿਆ ਸੀ ਕਿ ਖੜਕੇ ਦੇ ਨਾਲ ਜਗਾਊਂਗਾ, ਮਕਸਦ ਉਹਦਾ ਬੁਰਾ ਨਹੀਂ ਸੀ, ਲੇਕਿਨ ਉਹਦੇ ਬਾਵਜੂਦ ਉਹਨੂੰ ਅੱਤਵਾਦੀ ਗਰਦਾਨਿਆ ਗਿਆ ਜੀ। ਤੇ ਜਦੋਂ ਸਾਡੇ ਮੁੰਡਿਆਂ ਨੇ ਇਹ ਸੋਚਿਆ ਕਿ ਅਸੀਂ ਭਗਤ ਸਿੰਘ ਦੀ ਰਾਹ ਤੇ ਚੱਲਣਾ ਹੈ, ਸਾਡੇ ਉੱਪਰ ਜ਼ੁਲਮ ਕਿਉਂ, ਜੇ ਜ਼ੁਲਮ ਦੇ ਖਿਲਾਫ ਉਹਨਾਂ ਨੇ ਵੀ ਆਵਾਜ਼ ਚੱਕੀ, ਤਾਂ ਅੱਤਵਾਦੀਆਂ ਦੇ ਨਾਂ ਤੇ ਝੂਠੇ ਪੁਲਿਸ ਮੁਕਾਬਲੇ, ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ, ਤੇ ਹੋਰ ਕੀ ਮਿਲਿਆ ਸਾਨੂੰ? ਬਿਲਕੁਲ ਜੀ, ਸਾਨੂੰ ਸਿਰਫ ਤੇ ਸਿਰਫ ਇੱਕ ਡਰਾਉਣਾ ਸੱਚ ਮਿਲਿਆ, ਜਿਹਨੂੰ ਅਸੀਂ ਜੇਕਰ ਕਹਿੰਦੇ ਆ ਜੀ ਤੇ ਸਾਡੇ ਬੱਚੇ ਖੌਫ ਦੇ ਵਿੱਚ ਆਉਂਦੇ ਨੇ ਤੇ ਸਾਨੂੰ ਆਖਦੇ ਨੇ ਕਿ ਸਾਡਾ ਫਿਰ ਦੇਸ਼ ਕਿਹੜਾ ਹੈ। ਤੇ ਜੇਕਰ ਅਸੀਂ ਨਹੀਂ ਕਹਿੰਦੇ ਤੇ ਸਾਡਾ ਆਪਣਾ ਅੰਦਰ
ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ। ਗੱਲ ਕਰ ਰਹੇ ਹਾਂ ਅਸੀਂ ਸਾਕਾ ਨੀਲਾ ਤਾਰਾ ਦੇ ਜੋ ਲੋਕ ਮਨਾਂ ਦੇ ਉੱਪਰ ਪ੍ਰਭਾਵ ਪਏ ਆ, ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਉੱਪਰ। ਨੌਜਵਾਨ ਪੀੜ੍ਹੀ ਉਸ ਰਾਹ ਤੇ ਤੁਰ ਪਈ ਜਿਸ ਰਾਹ ਤੇ ਉਹਨਾਂ ਨੂੰ ਆਪਣੇ ਸੁਪਨੇ ਨਹੀਂ ਸਨ ਲੱਭਣੇ, ਉਹ ਕੁਝ ਹੋਰ ਲੱਭਣਾ ਸੀ। ਦੇਖੋ, ਅਸੀਂ ਕਦੇ ਵੀ ਹਿੰਸਾ ਦੇ ਰਾਹ ਨੂੰ ਸਹੀ ਨਹੀਂ ਕਹਿ ਸਕਦੇ ਜੀ, ਠੀਕ, ਪਰ ਕਹਿੰਦੇ ਨੇ ਕਿ ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨਬਾ ਸ਼ਮਸ਼ੀਰ ਦਸਤ, ਠੀਕ ਹੈ ਨਾ। ਇਹ ਵੀ ਸਾਡੇ ਗੁਰਾਂ ਨੇ ਸਾਨੂੰ ਪਾਠ ਪੜਾਇਆ। ਪਰ ਗੱਲ ਇਹ ਹੈ ਕਿ ਸਾਡੇ ਨੌਜਵਾਨਾਂ ਨੂੰ ਪਿਆਰ ਦੇ ਨਾਲ, ਮੁਹੱਬਤ ਦੇ ਨਾਲ, ਦੋ ਮਿੱਠੇ ਬੋਲਾਂ ਦੇ ਨਾਲ ਲਿਆ ਕੇ ਦੇਸ਼ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੀ ਥਾਂ ਉਹਨਾਂ ਦੇ ਦਿਲ ਦੇ ਵਿੱਚ ਖੌਫ ਪਾਉਣਾ ਚਾਹਿਆ ਜੀ, ਠੀਕ। ਜਿਹੜੇ ਵਰਦੀਆਂ ਤਵੀਆਂ ਦੇ ਉੱਪਰ ਬੈਠ ਕੇ ਆਪਣੇ ਗੁਰੂ ਤੋਂ ਗੁਰਤੀ ਲੈਣ ਵਾਲੇ ਹੋਣ, ਇੰਨੇ ਸਿਦਕ ਵਾਲੇ ਸਾਡੇ ਗੁਰੂ ਹੋਣ, ਉਹ ਸਾਨੂੰ ਗੁਰਤੀਆਂ ਦਿੰਦੇ ਨੇ ਤਤੀ ਤਵੀ ਤੇ ਬੈਠ ਕੇ, ਸਿਰ ਦੇ ਵਿੱਚ ਤਤਾ ਰੇਤਾ ਪੈਂਦਾ ਹੋਵੇ, ਜਿਨ੍ਹਾਂ ਦੇ ਸਿਰਾਂ ਤੇ ਆਰੇ ਚੱਲੇ ਹੋਣ, ਰੰਬੀਆਂ ਦੇ ਨਾਲ ਜਿਨ੍ਹਾਂ ਦੀਆਂ ਖੋਪੜੀਆਂ ਉਤਾਰੀਆਂ ਗਈਆਂ ਹੋਣ, ਜਮੂਰਾਂ ਨਾਲ ਜਿਨ੍ਹਾਂ ਦੇ ਮਾਸ ਖਿੱਚੇ ਗਏ ਹੋਣ, ਉਹਨਾਂ ਨੂੰ ਤੁਸੀਂ ਖੌਫ ਦੇ ਡਰਾਵੇ ਦਿੰਦੇ ਹੋ। ਇਹ ਤਾਂ ਇੰਜ ਲੱਗਦਾ ਕਿ ਸੂਰਜ ਨੂੰ ਤੁਸੀਂ ਦੀਵਿਆਂ ਤੋਂ ਡਰਾਉਂਦੇ ਹੋ ਜਾਂ ਸੱਪਾਂ ਦੇ ਪੁੱਤਾਂ ਨੂੰ ਡੰਗਾਂ ਤੋਂ ਡਰਾਉਂਦੇ ਹੋ। ਇਹ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ ਜਿੰਨਾ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਚੰਗਿਆੜੀ ਉਨੀ ਭੜਕੀ ਔਰ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਹਾਕਮਾਂ ਦੇ ਘਰ ਇਹ ਅੱਗ ਵੜੀ ਜੀ, ਜਦੋਂ ਹੁਕਮਰਾਨਾਂ ਦੇ ਘਰ ਇਹ ਅੱਗ ਵੜੀ, ਉਦੋਂ ਸੇਕ ਲੱਗਾ। ਉਦੋਂ ਬੜੀਆਂ ਵੱਡੀਆਂ ਉਦਾਹਰਨਾਂ ਦਿੱਤੀਆਂ ਗਈਆਂ। ਉਦੋਂ ਤੁਹਾਨੂੰ ਦਰਖਤ ਡਿੱਗਦਾ ਹੋਇਆ ਵੱਡਾ ਮਹਿਸੂਸ ਹੋਇਆ, ਠੀਕ। ਤੇ ਜਦੋਂ ਸਾਡਾ ਤਖਤ ਢਹਿਆ ਸੀ, ਉਸ ਵੇਲੇ ਤੁਹਾਡੇ ਦਿਲ ਦੇ ਵਿੱਚੋਂ ਕੋਈ ਵੀ ਕਿੰਗਰਾ ਡਿੱਗਦਾ ਹੋਇਆ, ਭੁਰਦਾ ਹੋਇਆ ਤੁਹਾਨੂੰ ਮਹਿਸੂਸ ਨਹੀਂ ਹੋਇਆ। ਉਦੋਂ ਤੁਸੀਂ ਤਾੜੀਆਂ ਮਾਰ ਗੱਲ ਸਿਰਫ ਨੌਜਵਾਨ ਪੀੜ੍ਹੀ ਦੀ ਨਹੀਂ, ਗੱਲ ਉਸ ਪੀੜ੍ਹੀ ਦੀ ਵੀ ਹੈ ਜਿਹਨੇ ਸਭ ਕੁਝ ਹੰਢਾਇਆ ਸੀ। ਉਹਨਾਂ ਬਜ਼ੁਰਗਾਂ ਦੀ ਵੀ ਹੈ ਜਿਹੜੇ ਅੱਜ ਵੀ ਜੇ ਕਿਤੇ ਜੀਂਦੇ ਨੇ ਨਾ, ਤੇ ਅੰਤਲੇ ਸਮੇਂ ਤੱਕ ਇਸ ਸਾਕੇ ਨੂੰ ਯਾਦ ਕਰਕੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ। ਬਿਲਕੁਲ, ਉਹ ਸੋਚਦੇ ਨੇ ਕਿ ਕਾਸ਼ ਕਿਤੇ ਸਾਡੇ ਹੱਥ ਦੇ ਵਿੱਚ ਹੁੰਦਾ, ਇਹ ਸਭ ਰੋਕ ਲੈਂਦੇ। ਕਾਸ਼ ਕਿ ਕਿਤੇ ਤੋਪਾਂ ਦਾ ਮੂੰਹ ਮੋੜ ਦਿੰਦੇ। ਕਾਸ਼ ਕਿ ਕਿਤੇ ਹਾਕਮ ਦੇ ਸਾਹਮਣੇ ਆਪ ਖੜ ਜਾਂਦੇ ਤੇ ਉਹਨੂੰ ਕਹਿੰਦੇ, ਹਾਕਮਾ ਇਹ ਜ਼ੁਲਮ ਨਾ ਕਰ। ਲੇਕਿਨ ਉਹ ਨਹੀਂ ਜਾਣਦੇ ਸੀ ਕਿ ਹਾਕਮ ਨੇ ਇਹ ਸਭ ਕਰਨ ਦਾ ਮਨ ਬਣਾਇਆ ਹੋਇਆ ਸੀ। ਪੂਰੀ ਪ੍ਰੋਪਰ ਪਲੈਨਿੰਗ ਕੀਤੀ ਗਈ ਸੀ ਔਰ ਜਦ ਕਿ ਅੰਦਰ ਬੈਠਿਆਂ ਨੂੰ ਇਹ ਸੂਹ ਤੱਕ ਨਹੀਂ ਸੀ, ਨਹੀਂ ਤਾਂ ਉਸ ਵੇਲੇ ਤਾਂ ਸਮਾਗਮ ਚੱਲ ਰਹੇ ਸੀ। ਬਿਲਕੁਲ ਜੀ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਤੋਂ ਵੀ ਬਾਹਰ ਨਿਕਲ ਕੇ ਹੁਣ ਅਸੀਂ ਦਿੱਲੀ ਦੇ ਵਿੱਚ ਜੇਕਰ ਦੇਖੀਏ ਤਾਂ ਜੋ ਕੁਝ ਸਾਡੇ ਉਸੇ ਹੀ ਸਾਲ ਦੇ ਵਿੱਚ ਦਿੱਲੀ ਦੇ ਵਿੱਚ ਵੀ ਸਾਡੇ ਨਾਲ ਹੋਇਆ, ਉਹ ਵੀ ਉਸੇ ਹੀ ਉਹਨਾਂ ਹੀ ਹੁਕਮਰਾਨਾਂ ਨੇ, ਠੀਕ ਹੈ ਨਾ। ਇਹਦਾ ਮਤਲਬ ਕਿ ਇੱਕ ਸੋਚ ਲਿਆ ਸੀਗਾ ਕਿ ਇਸ ਕੌਮ ਨੂੰ ਅਸੀਂ ਪੂਰੀ ਤਰ੍ਹਾਂ ਦੇ ਨਾਲ ਮਨਫੀ ਕਰ ਦੇਣਾ ਜੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਉਹ ਕੌਮ ਆ, ਇਹ ਮਰਜੀਵੜਿਆਂ ਦੀ ਕੌਮ ਹੈ। ਇਹ ਤਾਂ ਮਰ ਕੇ ਜਿਉਂਦੇ ਹੋਣ ਵਾਲੇ ਲੋਕ ਆ। ਇਹ ਕਿੱਦਾਂ ਮਰ ਜਾਣਗੇ, ਕਿੱਦਾਂ ਖਤਮ ਹੋ ਜਾਣਗੇ? ਬੜੇ ਆਏ ਬੜੇ ਗਏ। ਇਸ ਕੌਮ ਨੇ ਰਹਿੰਦੀ ਦੁਨੀਆ ਤੱਕ ਰਹਿਣਾ, ਕਿਉਂਕਿ ਇਸ ਬੂਟੇ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੱਥੀਂ ਲਾਇਆ, ਇਹਨੂੰ ਆਪਣੇ ਖੂਨ ਦੇ ਨਾਲ ਸਿੰਜਿਆ। ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਨੇ, ਉਹਨਾਂ ਨੇ ਆਪ ਖੁਦ ਸਾਡੇ ਇਸ ਬੂਟੇ ਨੂੰ ਕੋਈ ਵੀ ਪੱਟ ਨਹੀਂ ਸਕਦਾ। ਹਾਂ, ਜਿਹਨੇ ਕੋਸ਼ਿਸ਼ ਕੀਤੀ ਹੈ ਤਾਂ ਫਿਰ ਉਹਦੀਆਂ ਜੜ੍ਹਾਂ ਪੱਟੀਆਂ ਗਈਆਂ। ਇਹ ਇਤਿਹਾਸ ਗਵਾਹ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਉਹ ਪੁਰਾਣੇ ਸਮੇਂ ਦੀਆਂ, ਉਸ ਸਮੇਂ ਦੀਆਂ ਕਿ ਜਿਹੜਾ ਬੜਾ ਔਖਾ ਸਮਾਂ ਸੀ। ਉਹ ਸਾਨੂੰ ਹੀ ਪਤਾ ਕਿ ਅਸੀਂ ਉਸ ਔਖੇ ਸਮੇਂ ਨੂੰ ਕਿਵੇਂ ਇਸ ਪਿੰਡੇ ਤੇ ਹੰਢਾਇਆ ਤੇ ਕਿਵੇਂ ਅਸੀਂ ਉਸ ਦੇ ਵਿੱਚੋਂ ਜਦੋਂ ਵੀ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਹੀ ਸਾਨੂੰ ਫਿਰ ਕੋਈ ਨਾ ਕੋਈ ਐਸਾ ਜ਼ਖਮ ਦਿੱਤਾ ਜਾਂਦਾ ਹੈ ਕਿ ਜਿਹੜਾ ਸਾਡੇ ਪੁਰਾਣੇ ਜ਼ਖਮ ਮੁੜ ਤਾਜ਼ਾ ਹੋ ਜਾਂਦੇ ਨੇ। ਪਰ ਯਾਦ ਰੱਖੋ, ਇਹ ਉਹ ਕੌਮ ਹੈ ਜਿਹੜੀ ਹਮੇਸ਼ਾ ਕੁਰਬਾਨੀਆਂ ਦਿੰਦੀ ਆਈ ਹੈ। ਬਿਲਕੁਲ, ਜੋ ਸ਼ਹੀਦੀ ਜਾਮ ਹੱਸ ਕੇ ਪੀਂਦੀ ਆਈ ਹੈ। ਇਹ ਲੋਕ ਸ਼ਹੀਦੀਆਂ ਤੋਂ ਡਰਦੇ ਨਹੀਂ, ਕਿਉਂਕਿ ਇਹ ਲੋਕ ਸ਼ਹੀਦੀ ਨੂੰ ਤਾਂ ਬੜੇ ਚਾਅ ਦੇ ਨਾਲ ਮਿਲਦੇ ਨੇ। ਸ਼ਹੀਦਾਂ ਦੀ ਅੱਜ ਅਸੀਂ ਪਵਿੱਤਰ ਯਾਦ ਵਿੱਚ ਬੈਠੇ ਹਾਂ ਜੀ।
ਉਹ ਸਾਕਿਆਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ, ਬੱਚਿਆਂ, ਜਵਾਨਾਂ, ਸਾਰਿਆਂ ਬਜ਼ੁਰਗਾਂ ਨੂੰ ਯਾਦ ਕਰ ਰਹੇ ਹਾਂ ਕਿ ਜਿਹੜੇ ਇਸ ਸਾਕੇ ਦੇ ਵਿੱਚ ਸ਼ਹੀਦ ਹੋ ਗਏ। ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹੋਏ ਲੋਕੋ, ਸ਼ਹਾਦਤ ਦੇ ਨਸ਼ੀਲੇ ਜਾਮ ਨੂੰ ਕਾਇਰ ਨਹੀਂ ਪੀਂਦੇ। ਇਹਨੂੰ ਕੋਈ ਤਾਰੂ ਸਿੰਘ ਪੀਂਦਾ ਹੈ ਜਾਂ ਕੋਈ ਭਗਤ ਸਿੰਘ ਪੀਂਦਾ ਹੈ, ਇਹਨੂੰ ਪੀਂਦੇ ਨੇ ਉਦਮ ਸਿੰਘ, ਕਦੇ ਡਾਇਰ ਨਹੀਂ ਪੀਂਦੇ। ਹਮੇਸ਼ਾ ਜਾਮੇ ਗੈਰਤ ਨੂੰ ਨੂਰਾਨੀ ਹੰਸ ਪੀਂਦੇ ਨੇ, ਅਣਖ ਤੋਂ ਬੇਖਬਰ ਕਾਵਾਂ ਜੇ ਤਾਇਰ ਨਹੀਂ ਪੀਂਦੇ। ਉਦੋਂ ਤੱਕ ਕੌਮ ਦੇ ਅਹਿਸਾਸ ਵਿੱਚ ਕ੍ਰਾਂਤੀ ਨਹੀਂ ਆਉਂਦੀ ਜਦੋਂ ਤੱਕ ਸੱਚ ਦੀ ਮੈਅ ਨੂੰ ਸ਼ਬੀਲੇ ਸ਼ਾਇਰ ਨਹੀਂ ਪੀਂਦੇ। ਅੱਜ ਅਸੀਂ ਯਾਦ ਕੀਤਾ ਉਹਨਾਂ ਸ਼ਹੀਦਾਂ ਨੂੰ, ਪਰ ਯਾਦ ਰੱਖੋ ਇਹ ਨਾ ਭੁੱਲਣਯੋਗ ਹੈ ਤੇ ਨਾ ਹੀ ਬਖਸ਼ਣਯੋਗ, ਤੇ ਨਾ ਹੀ ਭੁੱਲਿਆ ਜਾਵੇਗਾ ਤੇ ਨਾ ਹੀ ਕਦੇ ਸਾਡੇ ਚੇਤਿਆਂ ਚੋਂ ਵਿਸਰੇਗਾ। ਸਾਲ 1984।